ਉੱਤਰੀ ਪੂਰਬੀ ਵਿਕਟੋਰੀਆ ਵਿੱਚ 3 ਭੂਚਾਲ ਆਏ, ਜਿਸ ਨਾਲ ਨਿਊ ਸਾਊਥ ਵੇਲਸ, ਕੈਨਬਰਾ, ਐਡੀਲੇਡ ਅਤੇ ਲੌਨਸੈਸਟਨ ਤੱਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇੱਕ ਭੂਚਾਲ ਦੀ ਤੀਬਰਤਾ 5.8 ਸੀ। ਭੂਚਾਲ ਨਾਲ ਬਿਲਡਿੰਗਸ ਨੂੰ ਨੁਕਸਾਨ ਪਹੁੰਚਣ ਦੀ ਖਬਰ ਹੈ, ਪਰ ਭੂਚਾਲ ਤੋਂ ਬਾਅਦ ਕੋਈ ਗੰਭੀਰ ਜ਼ਖਮੀ ਹੋਣ ਦੀ ਖਬਰ ਨਹੀਂ ਹੈ ਅਤੇ ਵਿਕਟੋਰੀਆ ਦੇ ਉੱਤਰ ਪੂਰਬ ਵਿੱਚ ਕਈ ਭੂਚਾਲ ਦੇ ਝਟਕੇ ਪੂਰੇ ਦੱਖਣ ਪੂਰਬੀ ਆਸਟ੍ਰੇਲੀਆ ਵਿੱਚ ਮਹਿਸੂਸ ਕੀਤੇ ਗਏ। ਜੀਓ ਸਾਇੰਸ ਆਸਟ੍ਰੇਲੀਆ ਦੇ ਅਨੁਸਾਰ ਪਹਿਲਾ ਭੂਚਾਲ ਅੱਜ ਸਵੇਰੇ 9:15 ਵਜੇ ਮਿੰਸਫੀਲਡ ਦੇ ਦੱਖਣ ਪੂਰਬ ਵਿੱਚ ਐਲਪਾਈਨ ਨੈਸ਼ਨਲ ਪਾਰਕ ਵਿੱਚ ਪਾਇਆ ਗਿਆ ਸੀ ਅਤੇ ਇਹ 10 ਕਿਲੋਮੀਟਰ ਡੂੰਘੀ ਸੀ। ਦੱਸਿਆ ਜਾ ਰਿਹਾ ਹੈ ਕਿ ਭੂਚਾਲ ਪੂਰਬੀ ਆਸਟ੍ਰੇਲੀਆ ਦੇ ਸਭ ਤੋਂ ਵੱਡੇ ਭੂਚਾਲਾਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਵਧੇਰੇ ਝਟਕੇ ਲੱਗਣ ਦੀ ਉਮੀਦ ਹੈ। ਮਿਸਟਰ ਮੈਲੀਨੋ ਨੇ ਕਿਹਾ ਕਿ ਨੁਕਸਾਨ ਦੀ ਜਾਂਚ ਲਈ ਹੈਲੀਕਾਪਟਰ ਖੇਤਰ ਵਿੱਚ ਭੇਜੇ ਗਏ ਨੇ ਅਤੇ ਵਿਕਟੋਰੀਆ ਲਈ ਰਾਜ ਵਿਆਪੀ ਵਾਚ ਐਂਡ ਐਕਟ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਰਾਜ ਭਰ ਵਿੱਚ ਇਮਾਰਤਾਂ ਦੇ ਮਾਮੂਲੀ ਨੁਕਸਾਨ ਦੀਆਂ 40 ਰਿਪੋਰਟਾਂ ਨੇ, ਜਿਨ੍ਹਾਂ ਵਿੱਚ ਮੈਲਬੌਰਨ, ਉਪਨਗਰ, ਕੈਂਜ਼ਿੰਗਟਨ, ਐਸਕॉट ਵੈਲੇ, ਪਾਰਕਡੇਲ, ਪਰਹਨ, ਬਾਲਬਿਨ, ਐਲਸਟੋਰਨਵਿਕ, ਨੌਰਥਕੋਟ ਅਤੇ ਵੈਸਟ ਮੈਲਬੌਰਨ ਸ਼ਾਮਲ ਨੇ। ਮਿਸਟਰ ਮੈਰਲੀਨੋ ਨੇ ਕਿਹਾ ਕਿ ਮੈਟਰੋਪੋਲੀਟਨ ਮੈਲਬੌਰਨ ਵਿੱਚ ਜ਼ਿਆਦਾਤਰ ਬਿਜਲੀ ਦੀ ਕਮੀ ਦਾ ਹੱਲ ਹੋ ਗਿਆ ਹੈ ਅਤੇ ਬੀਚਵਰਥ ਹਸਪਤਾਲ ਅੱਜ ਸਵੇਰੇ ਬਿਜਲੀ ਤੋਂ ਬਾਅਦ ਬੈਕਅਪ ਜਨਰੇਟਰਾਂ ਵਿੱਚ ਬਦਲਣ ਦੇ ਯੋਗ ਹੋ ਗਿਆ ਹੈ। ਉਧਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਕਿਹਾ ਕਿ ਭੂਚਾਲ ਬਹੁਤ ਪਰੇਸ਼ਾਨ ਕਰਨ ਵਾਲਾ ਹੈ ਅਤੇ ਦੁਖਦਾਈ ਸੀ। ਸੰਘੀ ਸਰਕਾਰ ਵਿਕਟੋਰੀਆ ਵਾਸੀਆਂ ਦੀ ਸਹਾਇਤਾ ਲਈ ਤਿਆਰ ਖੜੀ ਹੈ। ਸ਼ੁਰੂਆਤੀ ਭੂਚਾਲ ਮੈਲਬੌਰਨ ਦੇ ਨਾਲ ਖੇਤਰੀ ਵਿਕਟੋਰੀਆ, ਸਿਡਨੀ, ਨਿਊ ਸਾਊਥ ਵੇਲਸ, ਏਸੀਟੀ, ਐਡੀਲੇਡ, ਤਸਮਾਨੀਆ ਦੇ 190 ਕਿਲੋਮੀਟਰ ਦੀ ਦੂਰੀ ਤੱਕ ਮਹਿਸੂਸ ਕੀਤਾ ਗਿਆ। ਵਾਗਾ ਵਿੱਚ ਇੱਕ ਨਿਵਾਸੀ ਨੇ ABC ਨੂੰ ਦੱਸਿਆ ਕਿ ਉਹਨਾਂ ਦੀ 6 ਮੰਜ਼ਲਾ ਇਮਾਰਤ ਭੂਚਾਲ ਆਉਣ ਤੋਂ ਇੱਕ ਪਾਸੇ ਤੋਂ ਦੂਜੇ ਪਾਸੇ ਖਿਸਕ ਗਈ ਹੈ। ਅਪਾਰਟਮੈਂਟਾਂ ਦੀ ਇਮਾਰਤਾਂ ਖਾਲੀ ਕਰਵਾ ਲਈਆਂ ਗਈਆਂ ਨੇ। ਕਈ ਲੋਕ ਆਪਣੇ ਘਰਾਂ ਤੋਂ ਵੀ ਬਾਹਰ ਨਿਕਲੇ ਦਿਖਾਈ ਦਿੱਤੇ। ਬਹਰਹਾਲ ਭੂਚਾਲ ਦੇ ਝਟਕੇ ਕਾਫੀ ਵੱਡੇ ਸਨ, ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਇਸ ਲਈ ਪਰਮਾਤਮਾ ਦਾ ਸ਼ੁਕਰ ਹੈ, ਪਰ ਬਿਲਡਿੰਗਾਂ ਨੂੰ ਨੁਕਸਾਨ ਜ਼ਰੂਰ ਪਹੁੰਚਿਆ ਹੈ।